ਇੰਡੀਆ ਦਾ ਜਿਹੜਾ ਪ੍ਰਧਾਨ ਮੰਤਰੀ ਮੋਦੀ ਆ ਉਹ ਯੂਕਰੇਨ ਦੇ ਵਿੱਚ ਜਿਹੜਾ ਉਹ ਪਹੁੰਚਿਆ ਆ। ਯੂਕਰੇਨ ਚ ਪਹੁੰਚਦਿਆਂ ਉਹਨੇ ਜਿਹੜਾ ਗਾਂਧੀ ਦਾ ਮੋਨੂਮੈਂਟ ਆ ਉੱਥੇ ਜਾ ਕੇ ਫੁੱਲ ਜਿਹੜੇ ਉਹ ਭੇਂਟ ਕਹਿੰਦੇ ਕੀਤੇ ਹੈਗੇ ਆ। ਯੂਕਰੇਨ ਤੇ ਰੂਸ ਦੇ ਵਿੱਚ ਲੜਾਈ ਲੰਬੇ ਚਿਰ ਤੋਂ ਚੱਲੀ ਹੋਈ ਆ। ਰੂਸ ਦੇ ਨਾਲ ਕੁਝ ਮਹੀਨਾ ਪਹਿਲਾਂ ਜੱਫੀਆਂ ਪਾ ਕੇ ਹੁਣ ਜਿਹੜਾ ਮੋਦੀ ਆ ਉਹ ਯੂਕਰੇਨ ਦੇ ਵਿੱਚ ਪਹੁੰਚਿਆ ਹੈਗਾ ਆ। ਕਹਿੰਦੇ ਵੀ ਉੱਥੇ ਦਾ ਜ਼ੈਲੈਂਸਕੀ ਜਿਹੜਾ ਪ੍ਰੈਜ਼ੀਡੈਂਟ ਆ ਕੀਵ ਦੇ ਵਿੱਚ ਉਹਨੇ ਮੋਦੀ ਦਾ ਸਵਾਗਤ ਜਿਹੜਾ ਉਹ ਕੀਤਾ। ਤੇ ਜ਼ੈਲੈਂਸਕੀ ਨੇ ਸੋਸ਼ਲ ਮੀਡੀਆ ਦੇ ਪੋਸਟ ਦੇ ਉੱਤੇ ਲਿਖਿਆ ਵੀ ਹਰ ਇੱਕ ਮੁਲਕ ਦੇ ਬੱਚਿਆਂ ਨੂੰ ਜੀਣ ਦਾ ਅਧਿਕਾਰ ਹੈਗਾ ਆ, ਸੇਫਟੀ ਦੇ ਵਿੱਚ, ਸੁਰੱਖਿਆ ਦੇ ਅੰਡਰ, ਤੇ ਆਪਾਂ ਇਸ ਨੂੰ ਪੋਸੀਬਲ ਕਰਨਾ ਹੈਗਾ ਆ। ਸੋ ਮੋਦੀ ਕਹਿੰਦੇ ਵੀ ਹੁਣ ਉੱਥੇ ਪਹੁੰਚ ਕੇ ਇਸ ਬਾਬਤ ਕਿਹੜੀਆਂ ਗੱਲਾਂ ਹੋਣਗੀਆਂ ਇਹ ਦੇਖਣ ਵਾਲੀ ਗੱਲ ਆ। ਰਿਪੋਰਟਰਸ ਦੇ ਨਾਲ ਪੋਲੈਂਡ ਵਿੱਚ ਗੱਲ ਕਰਦੇ ਹੋਏ ਮੋਦੀ ਨੇ ਕਿਹਾ ਸੀਗਾ ਵੀ ਕਹਿੰਦੇ ਵੀ ਜੰਗ ਨੂੰ ਲੈ ਕੇ ਉਹ ਉੱਥੇ ਗੱਲ ਕਰਨਗੇ। ਇੰਡੀਆ ਇਸ ਟਾਈਮ ਦੋਨਾਂ ਬੇੜੀਆਂ ਦੇ ਵਿੱਚ ਸਵਾਰ ਹੋਣ ਦੀ ਕੋਸ਼ਿਸ਼ ਦੇ ਵਿੱਚ ਲੱਗਾ ਹੋਇਆ ਆ। ਜਿੱਥੇ ਉਹ ਰੂਸ ਦਾ ਭਾਈਵਾਲ ਆ ਉਹਨਾਂ ਤੋਂ ਤੇਲ ਖਰੀਦਦਾ ਆ, ਜਦ ਕਿ ਦੁਨੀਆ ਭਰ ਦੇ ਵਿੱਚ ਰੂਸ ਦੇ ਤੇਲ ਦੇ ਉੱਤੇ ਬੰਦਸ਼ਾਂ ਲੱਗੀਆਂ ਹੋਈਆਂ ਆ। ਦੂਜੇ ਪਾਸੇ ਇਹ ਜਿਹੜਾ ਪੀੜਤ ਆ ਉਹਦੇ ਘਰੇ ਜਾ ਕੇ ਵੀ ਉਸ ਦੀ ਸਾਰ ਲੈਣ ਦੀ ਗੱਲ ਕਰ ਲਿਆ ਆ। ਵੈਸਟ ਨੂੰ ਕਹਿੰਦੇ ਵੀ ਇਹ ਸਾਰਾ ਕੁਝ ਇਸ ਟਾਈਮ ਨਜ਼ਰ ਆ ਰਿਹਾ ਵੀ ਕਿਸ ਤਰੀਕੇ ਦੇ ਨਾਲ ਮੋਦੀ ਆ ਉਹ ਦੋਨੋਂ ਪਾਸੇ ਆਪਣਾ ਦਾ ਖੇਡਣ ਦੀ ਕੋਸ਼ਿਸ਼ ਜਿਹੜਾ ਉਹ ਕਰ ਰਿਹਾ ਆ। ਜੂਨ ਮਹੀਨੇ ਦੇ ਵਿੱਚ ਭਾਰਤ ਨੇ ਵੀ ਆਪਣਾ ਇੱਕ ਨੁਮਾਇੰਦਾ ਘੱਲਿਆ ਸੀ ਯੂਕਰੇਨ ਦੇ ਵਿੱਚ, ਜਿਹੜੀ ਇੱਕ ਪੀਸ ਸਮਿਟ ਹੋਈ ਸੀ ਉਸ ਦੇ ਵਿੱਚ, ਵੀ ਜੇ ਕੋਈ ਅੱਗੇ ਗੱਲਬਾਤ ਹੁੰਦੀ ਆ ਰੂਸ ਵਾਲਿਆਂ ਦੇ ਨਾਲ। ਪਰ ਇੰਡੀਆ ਨੇ ਸਾਈਨ ਨਹੀਂ ਸੀ ਕੀਤਾ ਉਸ ਸਮਿਟ ਦੇ ਵਿੱਚ, ਜੋ ਅਖੀਰ ਦੇ ਵਿੱਚ ਕਮਿਊਨੀਕੇਸ਼ਨ ਕੀਤੀ ਗਈ ਸੀ, ਜੋ ਯੂਕਰੇਨ ਦਾ ਪਲਾਨ ਸੀਗਾ। ਸੋ ਉੱਥੇ ਗਏ ਵੀ ਆ ਤੇ ਜਾ ਕੇ ਸਾਥ ਵੀ ਨਹੀਂ ਦਿੱਤਾ। ਤੇ ਹੁਣ ਮੋਦੀ ਪਤਾ ਨਹੀਂ ਕਿਹੜੇ ਮੂੰਹ ਦੇ ਨਾਲ ਉੱਥੇ ਜ਼ੈਲੈਂਸਕੀ ਨੂੰ ਮਿਲਣ ਗਿਆ ਆ, ਜਿੱਥੇ ਉਹ ਸ਼ਾਂਤੀ ਦੀਆਂ ਗੱਲਾਂ ਜਿਹੜੀਆਂ ਉਹ ਕਰੇਗਾ। ਸੋ ਇਹ ਲੈਵਰੇਜ ਕੀ ਲੈਣਾ ਚਾਹੁੰਦਾ ਆ, ਕੀ ਪੁਤਿਨ ਨੇ ਮੋਦੀ ਨੂੰ ਉੱਥੇ ਘੱਲਿਆ ਆ ਕੋਈ ਹੋਰ ਅੰਦਰਲੀ ਗੱਲ ਕਰਨ ਦੇ ਲਈ, ਇਹ ਵੀ ਜਿਹੜੀ ਆ ਹੁਣ ਵੇਖਣ ਵਾਲੀ ਗੱਲ ਰਹੇਗੀ। ਹਰਸ਼ਪਾਂਤ ਕਰਕੇ ਇੱਕ ਪ੍ਰੋਫੈਸਰ ਹੈਗੇ ਇੰਟਰਨੈਸ਼ਨਲ ਰਿਲੇਸ਼ਨ ਦੇ ਕਿੰਗਸ ਕਾਲਜ ਲੰਡਨ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਮਿਸਟਰ ਮੋਦੀ ਜਿਹੜੇ ਵਿਜ਼ਿਟ ਕਰ ਰਹੇ ਆ ਉਹ ਆਪਣੇ ਆਪ ਨੂੰ ਇਸ ਪੋਜੀਸ਼ਨ 'ਚ ਕਰ ਰਹੇ ਆ ਵੀ ਅਸੀਂ ਗਲੋਬਲ ਸਾਊਥ ਦੀ ਆਵਾਜ਼ ਹੈਗੇ ਆ। ਇੰਡੀਆ ਬਹੁਤ ਇੰਟਰਸਟਡ ਆ ਇਸ ਸੈਟਲਮੈਂਟ ਦੇ ਵਿੱਚ, ਕਿਉਂਕਿ ਰਸ਼ੀਆ ਅਲੱਗ ਥਲੱਗ ਹੋ ਰਿਹਾ ਪੂਰੀ ਤਰ੍ਹਾਂ। ਹੁਣ ਰਸ਼ੀਆ ਦੇ ਅੰਦਰ ਜਾ ਕੇ ਕਿੰਨੀ ਦੂਰ ਤੱਕ ਜਿਹੜੇ ਯੂਕਰੇਨ ਦੇ ਫੌਜੀ ਆ ਉਹਨਾਂ ਨੇ ਹੁਣ ਕਬਜ਼ਾ ਕੀਤਾ ਹੋਇਆ ਹੈਗਾ ਆ। ਤੇ ਮਾਸਕੋ ਬੜੀ ਇੱਕ ਤਰ੍ਹਾਂ ਦੇ ਨਾਲ ਟਾਈਟਰ ਪੋਜੀਸ਼ਨ ਦੇ ਵਿੱਚ ਹੈਗਾ। ਤੇ ਇੰਡੀਆ ਵਾਲੇ ਇਹ ਸੋਚਦੇ ਵੀ ਕਿਤੇ ਚਾਈਨਾ ਦੇ ਨਾਲ ਉਹ ਜ਼ਿਆਦਾ ਜੱਫੀਆਂ ਨਾ ਪਾ ਲੈ, ਕਿਉਂਕਿ ਚਾਈਨਾ ਨੂੰ ਇੰਡੀਆ ਵਾਲੇ ਵੀ ਜਿਹੜੇ ਆ ਉਹ ਆਪਣੇ ਆਪ ਦੇ ਵਿੱਚ ਦੁਸ਼ਮਣ ਸਮਝਦੇ ਹੈਗੇ ਆ। ਪਰ ਇੰਡੀਆ ਰਸ਼ੀਆ ਦੇ ਬਹੁਤ ਸਾਰੀ ਜਿਹੜੀ ਵੈਪਨਰੀ ਆ ਮਿਲਟਰੀ ਦੀ, ਉਹਦੇ ਉੱਤੇ ਜਿਹੜਾ ਡਿਪੈਂਡ ਕਰਦਾ ਹੈਗਾ। ਬਾਕੀ ਗੈਸ ਆਪਾਂ ਨੂੰ ਪਤਾ ਹੀ ਹੈ ਇਹਨਾਂ ਨੇ ਕਿੰਨਾ ਜ਼ਿਆਦਾ ਉੱਥੋਂ ਖਰੀਦਿਆ ਹੈਗਾ। ਮਿਸਟਰ ਮੋਦੀ ਹੁਣਾਂ ਨੇ ਅਨਾਊਂਸ ਕੀਤਾ ਯੂਕਰੇਨ ਦੇ ਵਿੱਚ ਪਹੁੰਚਣ ਤੋਂ ਬਾਅਦ, ਤੇ ਜਿਹੜੀ ਇੰਡੀਅਨ ਕਮਿਊਨਿਟੀ ਆ ਯੂਕਰੇਨ 'ਚ ਰਹਿੰਦੀ, ਉਹਨਾਂ ਨੇ ਗ੍ਰੀਟ ਵੀ ਕੀਤਾ ਉਹਨਾਂ ਨੂੰ। ਤੇ ਸੋਸ਼ਲ ਮੀਡੀਆ ਦੇ ਵਿੱਚ ਵੀ ਉਹਨਾਂ ਨੇ ਸਾਰਾ ਕੁਝ ਲਿਖਿਆ। ਪਰ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਜ਼ੈਲੈਂਸਕੀ, ਉਹਨਾਂ ਨੇ ਇਹ ਕਿਹਾ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਨੈਗੋਸ਼ੀਏਸ਼ਨ ਨਹੀਂ ਲੱਭ ਰਹੇ ਹੈਗੇ ਇੰਡੀਆ ਵੱਲੋਂ। ਪਰ ਹਾਂ, ਇਹ ਜੇ ਸਾਨੂੰ ਮਿਲਣ ਆਏ ਹੈਗੇ ਆ ਤੇ ਅਸੀਂ ਉਸ ਦਾ ਜਿਹੜਾ ਵੈਲਕਮ ਕਰਦੇ ਹੈਗੇ ਆ। ਅੱਜ ਨਿਊਯਾਰਕ ਟਾਈਮ ਨੇ ਇਹ ਸਾਰਾ ਆਰਟੀਕਲ ਜਿਹੜਾ ਆਪਾਂ ਤੁਹਾਡੇ ਨਾਲ ਡਿਸਕਸ ਕੀਤਾ, ਮੋਦੀ ਅਰਾਈਵਸ ਇਨ ਕੀਵ ਐਜ਼ ਯੂਕਰੇਨ ਪੁਸ਼ਸ ਫॉर ਡਿਪਲੋਮੇਸੀ, ਇਹ ਉਹਨਾਂ ਨੇ ਕਵਰ ਕੀਤਾ ਹੈਗਾ। ਮੋਦੀ ਨੇ ਜ਼ੈਲੈਂਸਕੀ ਨੂੰ ਕਿਹਾ ਵੀ ਆ ਜਾ ਕਾਕਾ, ਤੇਰੀ ਗੱਲ ਕਰਾ ਦਿੰਦੇ ਆ ਰੂਸ ਵਾਲੇ ਦੇ ਨਾਲ। ਇਹ ਹੁਣ ਵਿੱਚ ਇੰਟਰਮੀਡੀਏਟਰੀ ਜਿਹੜੀ ਉਹ ਬਣਨ ਦੀ ਮੋਦੀ ਜਿਹੜੀ ਇਸ ਟਾਈਮ ਕੋਸ਼ਿਸ਼ ਕਰ ਰਿਹਾ ਹੈਗਾ ਆ। ਇਹ ਕਿਤੇ ਨਾ ਕਿਤੇ ਪੁਤਿਨ ਤੇ ਇਹਨਾਂ ਦਾ ਇੱਕ ਕੋਸ਼ਿਸ਼ ਆ ਵੀ ਅਮਰੀਕਾ ਤੋਂ ਵੱਲ ਕੇ ਉਹਦੇ ਉੱਤੋਂ ਦੀ ਜਿਹੜੀ ਬਾਹਰੋਂ ਹੋ ਕੇ ਆਪਸ ਦੇ ਵਿੱਚ ਇਹਨਾਂ ਦਾ ਜਿਹੜਾ ਸਮਝੌਤਾ ਕਰਾਇਆ ਜਾਵੇ। ਸੋ ਇਸ ਐਂਗਲ ਦੇ ਨਾਲ ਜਿਹੜਾ ਮੋਦੀ ਆ ਉਹ ਉੱਥੇ ਗਿਆ, ਜਿੱਥੇ ਜਾ ਕੇ ਉਹਨੇ ਜ਼ੈਲੈਂਸਕੀ ਨੂੰ ਜਾਂਦਿਆਂ ਹੀ ਪੁਤਿਨ ਦੇ ਨਾਲ ਬਹਿ ਕੇ ਗੱਲਬਾਤ ਕਰਨ ਦੀ ਜਿਹੜੀ ਸਿਫਾਰਿਸ਼ ਆ, ਸਲਾਹ ਜਿਹੜੀ ਉਹ ਦੇ ਦਿੱਤੀ ਆ। ਜਦ ਕਿ ਆਪਾਂ ਨੂੰ ਇਹ ਪਤਾ ਹੈ ਵੀ ਉੱਥੇ ਲੱਖਾਂ ਹੀ ਲੋਕਾਂ ਦਾ ਘਾਣ ਹੋ ਚੁੱਕਾ ਹੈ ਇਸ ਲੜਾਈ ਦੇ ਵਿੱਚ, ਜਦੋਂ ਤੋਂ 2 ਸਾਲ ਪਹਿਲਾਂ ਪੁਤਿਨ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀਗਾ। ਜੀ।